ਰਹੇ ਹੋ ਪ੍ਰੋਗਰਾਮ ਵਿਊਅਰਸ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਕੱਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਸੀ 551ਵਾਂ, ਸੋ ਉਸ ਉੱਪਰ ਸਾਨੂੰ ਵੱਖ-ਵੱਖ ਜਿਹੜੇ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਐਂਡ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜਿਹੜੀਆਂ ਸਾਨੂੰ ਵਿਸ਼ੇਸ ਭੇਜੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਵੱਲੋਂ ਸਿੱਖ ਕੌਮ ਨੂੰ ਜਿਹੜੀਆਂ ਬੈਸਟ ਵਿਸ਼ੇਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ। ਨਨਕਾਣਾ ਸਾਹਿਬ 'ਚ ਜਿਹੜਾ ਜਿੰਨਾ ਵੱਡਾ ਇਕੱਠ ਸੀ ਔਰ ਜਿਵੇਂ ਮੁਸਲਮਾਨ ਭੈਣਾਂ ਭਰਾਵਾਂ ਨੇ ਔਰ ਸਿੱਖਾਂ ਨੇ ਔਰ ਈਵਨ ਸਿੰਧ ਤੋਂ ਹਿੰਦੂ ਬਰਾਦਰੀ ਨੇ ਵੀ ਆ ਕੇ ਪਾਰਟਿਸਿਪੇਸ਼ਨ ਕੀਤੀ, ਇਹ ਆਪਣੇ ਆਪ ਦੇ ਵਿੱਚ ਇਹ ਉਸ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਸੁਨੇਹੇ ਦੀ ਮਿਸਾਲ ਸੀ। ਔਰ ਮੈਂ ਖਾਸ ਤੌਰ ਤੇ ਜਦੋਂ ਸਿੰਧੀ ਬੱਚੀਆਂ ਦੇ ਇੰਟਰਵਿਊ ਦੇਖ ਰਿਹਾ ਸੀ तो नानक शाह कह रही हैं, उन्होंने कहा हम आए हैं यहाँ नानक शाह, हाँ हमारा गुरुद्वारा बहुत हमें शांति मिलती है। सो मैं अपने आप ਨੂੰ ਚੰਗਾ ਮਹਿਸੂਸ ਕਰ ਰਿਹਾ ਸੀ ਕਿ ਵੀ ਸਾਰੇ ਪੀਰੀਅਡ 'ਚ ਜਦੋਂ ਚਾਰ ਚਫੇਰੇ ਇੱਧਰ ਸਰਹੱਦ ਦੇ ਪਾਰ ਹਿੰਦੂ ਤਵੀਆਂ ਨੇ ਨਫ਼ਰਤ ਫੈਲਾਈ ਹੋਈ ਹੈ, ਅੱਜ ਵੀ ਗੁਰੂ ਨਾਨਕ ਸਾਹਿਬ ਦਾ ਨਾਂ ਇੱਕ ਪਿਆਰ, ਮੁਹੱਬਤ, ਆਪਸੀ ਸਾਂਝ ਦਾ ਜਿਹੜਾ ਹੈ ਉਹ ਇੱਕ ਇਕੱਲਾ ਸਿੰਬਲ ਹੀ ਨਹੀਂ ਹੈ, ਇੱਕ ਮੋਟੀਵੇਸ਼ਨ ਹੈ ਜਿਸ ਪਾਸੇ ਅੱਜ ਇਨਸਾਨੀਅਤ ਜਾ ਰਹੀ ਹੈ ਉਹਨੂੰ ਸਮਝਾਉਣ ਦੇ ਲਈ ਕਿ ਅਲਟੀਮੇਟਲੀ ਇਹਨਾਂ ਨਫ਼ਰਤਾਂ 'ਚ, ਹਸਦ ਦੇ ਵਿੱਚ, ਅਨਾਹ 'ਚ, ਇੱਕ ਦੂਸਰੇ ਨਾਲ ਵਖਰੇਵੇਂ 'ਚ ਕੁਛ ਨਹੀਂ ਰੱਖਿਆ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ। ਅਸੀਂ ਸਾਰੇ ਹੀ ਇਨਸਾਨੀ ਰੇਸ ਇੱਕ ਹੈ, ਸਾਡਾ ਖਾਲਕ ਪਾਲਕ ਇੱਕ ਰੱਬ ਹੈ ਤੇ ਉਸ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਹਰ ਇੱਕ ਨੂੰ ਪਿਆਰ ਦੇ ਨਾਲ ਜ਼ਿੰਦਗੀ ਬਸਰ ਕਰਨਾ, ਇਹ ਸਾਡਾ ਨਿਸ਼ਾਨਾ ਹੋਣਾ ਚਾਹੀਦਾ। ਔਰ ਕੱਲ ਕਿਉਂਕਿ ਸਾਡੇ ਕੋਲ ਡੀਟੇਲ ਨਹੀਂ ਸੀ ਕਿ ਹੋਰ ਕਿਹਨਾਂ ਹੈਡ ਆਫ ਸਟੇਟਸ ਨੇ, ਮੋਦੀ ਦਾ ਤਾਂ ਮੈਂ ਦੇਖ ਲਿਆ ਸੀ, 2 ਲਾਈਨਰ ਨੂੰ ਤਾਂ ਮੈਂ ਮੈਂਸ਼ਨ ਵੀ ਨਹੀਂ ਸੀ ਕਰਨਾ ਚਾਹੁੰਦਾ, ਉਹ ਤਾਂ ਡਰਾਮੇਬਾਜ਼। ਪਰ ਮੈਂ ਕੱਲ ਸ਼ਾਮ ਨੂੰ ਜਦੋਂ ਮੈਂ ਲੇਟਰ ਆਵਰਸ 'ਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਸਿੱਖ ਕੌਮ ਦਾ ਦਿਲ ਜਿੱਤਿਆ, ਜਿਵੇਂ ਉਹਨਾਂ ਨੇ 1 ਸਾਲ ਪਹਿਲਾਂ 550 ਸਾਲਾ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਉਹਨਾਂ ਦਾ ਇੱਕ ਪੂਰਾ ਸਪੈਸੀਫਿਕ ਜਿਹੜਾ ਵੀਡੀਓ ਮੈਸੇਜ ਜਿਹੜਾ ਉਹਨਾਂ ਦੇ ਔਰ ਲੋਕਲ ਚੈਨਲਸ ਤੇ ਚੱਲਿਆ, ਉਹ ਵੀ ਅਸੀਂ ਸ਼ੇਅਰ ਕਰਾਂਗੇ। ਔਰ ਇਸ ਤੋਂ ਇਲਾਵਾ ਪਾਕਿਸਤਾਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਔਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਉਹਨਾਂ ਦਾ ਬੜਾ ਪਰਸਨਲਾਈਜ਼ ਮੈਸੇਜ ਸਿੱਖ ਕੌਮ ਦੇ ਨਾਂ ਹੈ। ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਜਿਨ੍ਹਾਂ ਨੇ ਜਿੱਥੇ ਫਾਰਮਰਸ ਦੇ ਮੁੱਦੇ ਦੇ ਉੱਤੇ ਗੱਲ ਕੀਤੀ, ਉਹਨਾਂ ਨੇ ਤਾਂ ਪੂਰੀ ਵਰਚੁਅਲ ਕਾਨਫਰੰਸ ਕਰਕੇ ਐਡਰੈਸ ਕੀਤਾ, ਉਹਨਾਂ ਦਾ ਵੀ ਅਸੀਂ ਐਡਰੈਸ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਬਾਬੇ ਨਾਨਕ ਦੀ ਧਰਤੀ, ਪਾਕ ਧਰਤੀ ਜਿੱਥੇ ਸਾਡਾ ਮੱਕਾ ਮਦੀਨਾ ਹੈ, ਨਨਕਾਣਾ ਸਾਹਿਬ ਹੈ, ਕਰਤਾਰਪੁਰ ਸਾਹਿਬ ਹੈ, ਔਰ ਇਤਿਹਾਸ ਹਮੇਸ਼ਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਜਨਰਲ ਬਾਜਵਾ ਇਹਨਾਂ ਨੂੰ ਕ੍ਰੈਡਿਟ ਦੇਗਾ ਕਿ ਉਹਨਾਂ ਨੇ 73 ਸਾਲ ਦੀਆਂ ਸਿੱਖਾਂ ਦੀਆਂ ਦੁਆਵਾਂ ਨੂੰ ਜਿਹੜਾ ਉਹ ਸਾਰਥਕ ਰੂਪ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹ ਕੇ ਪੂਰਿਆਂ ਕੀਤਾ। ਔਰ ਇਸ ਨੇ ਸਿੱਖਾਂ ਨੂੰ ਇੱਕ ਇੰਟਰਨੈਸ਼ਨਲ ਆਵਾਜ਼ ਵੀ ਦਿੱਤੀ। ਔਰ ਅੱਜ ਜਦੋਂ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਇਸ ਲੈਵਲ ਤੇ ਸਿੱਖਾਂ ਨੂੰ ਰੈਕਗਨਾਈਜ਼ ਕਰ ਰਹੇ ਨੇ ਤੇ ਇਹ ਹਿੰਦੂ ਤਵੀਆਂ ਦੇ ਮੂੰਹ ਦੇ ਉੱਤੇ ਪੁੱਠੀ ਚਪੇੜ ਵੀ ਹੈ, ਸਿੱਧੀ ਵੀ ਹੈ ਕਿ ਉਹ ਸਿੱਖੀ ਨੂੰ ਜਜ਼ਬ ਕਰਨਾ ਚਾਹੁੰਦੇ ਸੀ ਕਿ ਜੀ ਇਹ ਹਿੰਦੂ ਤਵਾ, ਇਹ ਕੇਸਾਧਾਰੀ ਹਿੰਦੂ ਨੇ। ਔਰ ਸੰਤ ਪਿੰਡਾਂ ਵਾਲਿਆਂ ਦੀ ਪ੍ਰੈਜ਼ੈਂਸ 'ਚ ਇੱਕ ਵਾਰ ਇਹ ਸ਼ੇਖਰ ਗੁਪਤਾ ਵੀ ਬੈਠਾ ਸੀ ਤੇ ਉਹਨਾਂ ਨੇ RSS ਮੁਖੀ ਦੀ ਸਪੀਚ ਆਈ ਕਿ ਜੀ ਉਹਨੇ ਕਿਹਾ ਕਿ ਵੀ ਸਿੱਖ ਤਾਂ ਕੇਸਾਧਾਰੀ ਹਿੰਦੂ ਨੇ, ਤੇ ਇਹ ਸ਼ੇਖਰ ਗੁਪਤੇ ਨੇ ਕਿਹਾ ਪਿਛਲੇ, ਉਹਨੇ ਕਿਹਾ ਜੇ ਫਿਰ ਪਿੰਡਾਂ ਵਾਲਿਆਂ ਨੇ ਦੇਖ ਕੇ ਕਿਹਾ ਫਿਰ ਤਾਂ ਮੁਸਲਮਾਨ ਵੀ ਜਿਹੜੇ ਨੇ ਉਹ ਸੁਨਨਤਧਾਰੀ ਹਿੰਦੂ ਹੋਏ ਕਿ ਵੀ ਜੇ ਤੁਹਾਡੀ ਇਹ ਡੈਫੀਨੇਸ਼ਨ ਹੈ ਫਿਰ ਉਹ ਸੁਨਨਤਧਾਰੀ। ਉਹਨਾਂ ਨੇ ਕਿਹਾ ਵੀ ਖਾਲਸਾ ਨਿਆਰਾ ਔਰ ਤੁਹਾਨੂੰ ਦੱਸੇਗਾ ਕਿ ਵੀ ਸਿੱਖ ਇੱਕ ਵੱਖਰੀ ਕੌਮ ਦੇ ਤੌਰ ਤੇ ਕਿਵੇਂ ਤੁਹਾਡੇ ਇਸ ਸਾਮਰਾਜ ਨੂੰ ਹਿਲਾਉਣਗੇ ਜਿਹੜਾ ਤੁਸੀਂ ਝੂਠ ਦੀਆਂ ਕੰਧਾਂ ਦੇ ਉੱਤੇ ਖੜਾ ਕੀਤਾ। ਸੋ ਜਿਵੇਂ ਅਮਰੀਕਨ ਜਿਹੜੇ ਪ੍ਰੈਜ਼ੀਡੈਂਟਲੀ ਇਲੈਕਟ ਹੋਏ ਨੇ ਜੋ ਬਾਈਡਨ, ਕਮਲਾ ਹੈਰਿਸ, ਉਹਨਾਂ ਨੇ ਪਰਸਨਲਾਈਜ਼ ਕੀਤਾ।
ਔਰ ਜਸਟਿਨ ਟਰੂਡੋ ਨੂੰ ਤਾਂ ਹੁਣ ਜਿਹੜੇ ਨੇ ਬਹੁਤ ਸਾਰੇ ਕਹਿੰਦੇ ਨੇ ਕਿ ਫਸਟ ਖਾਲਿਸਤਾਨੀ ਪ੍ਰਾਈਮ ਮਿਨਿਸਟਰ ਔਰ ਅਸੀਂ ਸਭ ਤੋਂ ਪਹਿਲਾਂ ਇਮਰਾਨ ਖਾਨ ਸਾਹਿਬ ਦਾ ਮੈਸੇਜ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜਾ ਉਹ ਪਲੇ ਕਰ ਦੇਣ, ਫਿਰ ਅਸੀਂ ਦੂਸਰਿਆਂ ਨੂੰ ਡਿਸਕਸ ਕਰਾਂਗੇ। ਬਿਲਕੁਲ। बाबा गुरु नानक देव जी की 551 सालगिरह पे मैं सारी सिख बरादरी को आज मुबारक देता हूँ। सारी सिख बरादरी जानती है कि जो दो सबसे मुकद्दस रिलीजियस साइट्स हैं, जो मुसलमानों का जिस तरह मक्का और मदीना है, उसी तरह सिख बरादरी के लिए ननकाना साहिब और करतारपुर ये उनके मक्का और मदीना है। तो मैं सारी अपनी सिख बरादरी को ये अश्योर करना चाहता हूँ कि हम पूरी तरह आपकी ये जो मुक़द्दस होली साइट्स हैं इनको हम पूरी तरह प्रोटेक्ट करेंगे, आपके लिए सहूलतें पैदा करेंगे ताकि आसानियाँ हों आपके लिए। हसन अब्दाल में जो पंजा साहिब की जो आपके लिए बहुत ही मुक़द्दस जगह है, उसके रेलवे स्टेशन को हमने बिल्कुल रिवैम्प कर दिया है, हर किस्म की फैसिलिटी वहाँ दे दी है ताकि जो यात्री आएँ उनके लिए आसानियाँ हों, उनके लिए हर किस्म की सहूलियात हो। मैं ये अपने मुल्क की तरफ से ये सब को वाज़े करना चाहता हूँ कि जितनी भी हमारी अक़लियतें पाकिस्तान में हैं, जो उनकी होली साइट्स हैं, जो चाहे उनके चर्च हों, चाहे उनकी मंदिर हों, इन सारों को, या बुद्धिस्ट उनके लिए जो ये सारा गंदारा सिविलाइजेशन है, हमारी हुकूमत की पॉलिसी ये है कि हमने इनको बिल्कुल प्रिजर्व करना है, इनको प्रोटेक्ट करना है ताकि जो भी हमारे मुल्क में अक़लियतें हैं उनकी जो रिलीजियस साइट्स हैं वो उनके लिए महफूज रहे। बहुत शुक्रिया जी। डॉक्टर साहब की कहना चाहोगे? हाँ जी, वो तो इमरान खान साहब का हर लफज दिलों निकलता है और उन्होंने सिखां की गल करते हैं जिवें उन्होंने हिंदुआं दे और बौद्धियां दे और ईसाइयां दे हर एक दे उन्होंने कहा जी असी प्रोटेक्ट करांगे, असी सेफ बनावांगे और वो जो उन्होंने कहा वो दिलों कहंदे और उन्होंने कीता भी है। हुण मैं जो बाइडन और कमला हैरिस क्योंकि साडे कोल वक्त नहीं है भी बाकियां दे असी सारियां दे लाइव प्ले कर सकीए, पर मैं उन्हां दे टैक्सट तो ही डिस्कस कर सकदे। उन्हां दी जॉइंट स्टेटमेंट है और उन्होंने भी प्रॉपरली ये मैसेज सारी कौम दे नाल दित्ता है। ऑन दिस डे लेट अस ऑल रिमाइंड आवरसेल्व्स that Guru Nanak's timeless and universal message of compassion and unity can inspire and help us heal as people and as a nation, Biden and Harris said in a joint statement। कि आज ਅਸੀਂ ਇਸ ਗੱਲ ਨੂੰ ਯਾਦ ਕਰੀਏ ਕਿ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਕਿਸੇ ਸਮੇਂ ਦੀ ਜ਼ਦ 'ਚ ਨਹੀਂ ਹੈ ਔਰ ਸਮੁੱਚੀ ਇਨਸਾਨੀਅਤ ਲਈ ਹੈ, ਪਿਆਰ ਦਾ ਔਰ ਏਕਤਾ ਦਾ, ਇਹ ਸਾਨੂੰ ਹਮੇਸ਼ਾ ਹੀਲ ਕਰੇ ਔਰ ਅਸੀਂ ਐਜ਼ ਏ ਪੀਪਲ ਜਿਹੜੇ ਔਰ ਐਜ਼ ਏ ਨੇਸ਼ਨ ਇਸ ਚੋਂ ਜਿਹੜੀ ਹੈ ਉਹ ਅਮਨ ਤਲਾਸ਼ੀਏ। ਔਰ ਉਹਨਾਂ ਦੀ ਪੂਰੀ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ's teachings on spiritual enlightenment, service to humanity and moral integrity have endured and are embodied each day by Sikhs in America and around the world as was seen during this challenging year। एक बहुत परसनलाइज मैसेज है। बहुत वारी हुंदा लिखे हुंदे ने तुहाडा सैकटरी दे दिंदा है उन्होंने दस्तखत करके जी करो, हुंदा रहिंदा है, पर उन्होंने प्रेजिडेंट और वाइस प्रेजिडेंट ने कहा कि फॉर मोर दैन 5 centuries गुरु नानक's टीचिंग्स ऑन स्पिरिचुअल एनलाइटनमेंट के 5 सदियां तो भी ज़्यादा टाइम तो जिहड़ियां गुरु नानक साहब दीयां रूहानी सिक्ख्यावां ने, सर्विस टू ह्यूमैनिटी इंसानियत की सेवा एंड मॉरल इंटैग्रिटी इखलाक वो इंड्योर कीतियां 5 सदियां तो लगातारता ने। और रोज़ाना हर सिख दे अंदर जिहड़ियां ने असीं अमरीका 'च भी ये देखिया और दुनिया ने देखिया है इस चैलेंजिंग ईयर दे विच सिखां ने इन्हां क्वालिटीज़ नूं किवें इंसानियत की सेवा लई लिआंदा। और अग्गों उन्होंने कहा वी आर ग्रेटफुल टू ऑल ऑफ द सिख अमेरिकन्स who continue to stand by their neighbors as essential workers of the pandemic and who open their hearts and community kitchens in their gurdwaras to prepare, serve and deliver countless meals for people most in need। ਇਹ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਕਹਿ ਰਹੇ ਨੇ ਜਿਹੜੇ ਅਮਰੀਕਾ ਦੇ ਜਨ ਵਿੱਚ ਹੋਣ ਜਾ ਰਹੇ ਨੇ ਕਿ ਅਸੀਂ ਸਿੱਖ ਅਮਰੀਕਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਆਪਣੇ ਗੁਆਂਢੀਆਂ ਦੇ ਨਾਲ ਔਰ ਕਿਵੇਂ ਉਹਨਾਂ ਨੇ ਇਸ ਪੈਂਡੇਮਿਕ ਦੇ ਦੌਰਾਨ ਆਪਣੇ ਦਿਲ ਖੋਲ੍ਹੇ, ਆਪਣੇ ਗੁਰਦੁਆਰਿਆਂ ਦੇ ਉਹਨਾਂ ਦੇ ਲੰਗਰ
ਔਰ ਉਹਨਾਂ ਨੇ ਕਿਵੇਂ ਲੰਗਰ ਤਿਆਰ ਕਰਕੇ ਸਰਵ ਕਰਕੇ ਡਿਲੀਵਰ ਕੀਤਾ ਹੈ ਲੋਕਾਂ ਤੱਕ ਜਿਨ੍ਹਾਂ ਨੂੰ ਲੋੜ ਸੀ। ਅੱਛਾ And during the summer of protest, we saw Sikhs of all ages marching peacefully for racial and gender equality, religious pluralism, and fidelity to truth and justice, core tenets of Sikh faith. ਹੁਣ ਉਹ ਉਹਨਾਂ ਪ੍ਰੋਟੈਸਟ ਦੀ ਗੱਲ ਕਰ ਰਹੇ ਨੇ ਜਿਹੜੇ ਬਲੈਕ ਲਾਈਵਸ ਮੈਟਰ ਦੇ ਨਾਂ ਥੱਲੇ ਅਮਰੀਕਾ ਭਰ 'ਚ ਹੋਏ, ਰੇਸ ਦੀ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ, ਉਹਨੂੰ ਵੀ ਉਹਨਾਂ ਨੇ ਐਕਨੋਲਜ ਕੀਤਾ ਹੈ। ਹੁਣ ਜਿਹੜੇ ਕਹਿੰਦੇ ਨੇ ਜੀ ਪ੍ਰੋਟੈਸਟਾਂ 'ਚੋਂ ਇਹ ਨਿਕਲਦਾ ਪ੍ਰੋਟੈਸਟਾਂ 'ਚੋਂ ਕਿ ਬਈ ਉਹਨਾਂ ਨੇ ਕਿਹਾ ਕਿ ਵੀ ਇਸ ਸਮਰ ਦੇ ਦੌਰਾਨ ਅਸੀਂ ਦੇਖਿਆ ਕਿ ਕਿਵੇਂ ਸਿੱਖਸ ਆਫ ਆਲ ਏਜਸ, ਬੱਚੇ ਜਵਾਨ ਬੁੱਢੇ ਸਾਰੇ ਬਾਹਰ ਨਿਕਲੇ ਸ਼ਾਂਤੀ ਦੇ ਨਾਲ ਉਸ ਰੇਸ਼ੀਅਲ ਔਰ ਜੈਂਡਰ ਇਕੁਐਲਿਟੀ ਦੇ ਲਈ ਔਰ ਰਿਲੀਜੀਅਸ ਪਲੂਰਲਿਜ਼ਮ ਦੇ ਲਈ ਜਿਹੜੇ ਕਿ ਸਿੱਖ ਮਜ਼ਹਬ ਦੇ ਕੋਰ ਪ੍ਰਿੰਸੀਪਲ ਨੇ। ਇਹ ਵੀ ਸਮਝ ਹੈ ਕਿ ਵੀ ਇਹ ਜਿਹੜਾ ਕੋਈ ਡਿਸਕ੍ਰਿਮੀਨੇਸ਼ਨ ਨਾ ਕਰਨਾ ਇਹ ਸਿੱਖੀ ਦਾ ਮੂਲ ਹੈ। ਸਿੱਖ ਕਾਸਟ ਸਿਸਟਮ ਵਾਲੇ ਨਹੀਂ ਨੇ ਜਿਨ੍ਹਾਂ ਦਾ ਮੂਲ ਹੀ ਇਹ ਹੈ ਕਿ ਆਲ ਮੈਨ ਆਰ ਬੋਰਨ ਅਨਇਕੁਅਲ, ਇੱਕ ਬ੍ਰਾਹਮਣ ਜੰਮਦਾ ਹੈ ਇੱਕ ਸ਼ੂਦਰ ਜੰਮਦਾ ਹੈ। ਇੱਥੇ ਉਹਨਾਂ ਨੂੰ ਪਤਾ ਹੈ ਵੀ ਸਿੱਖੀਜ਼ਮ ਕਿਵੇਂ ਇਹਨਾਂ ਪ੍ਰਿੰਸੀਪਲਸ ਨੂੰ ਇਨਹੈਰਿਟ ਕਰਦਾ ਹੈ। ਔਰ ਇਸੇ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜਿਹੜਾ ਮੈਸੇਜ ਦਿੱਤਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਦਿਸ ਈਅਰ as we continue to fight the global COVID-19 pandemic, those teachings have never been more important as of Guru Nanak Sahib, whether it is supporting a local charity, being there for neighbors, or helping those who are more vulnerable. Sikh Canadians continue to show selfless service, Trudeau said. ਉਹਨਾਂ ਨੇ ਕਿਹਾ ਜੀ ਇਸ ਪੈਂਡੇਮਿਕ ਦੇ ਸਾਲ ਨੇ ਦੱਸ ਦਿੱਤਾ ਹੈ ਕਿ ਭਾਈ ਉਹ ਭਾਵੇਂ ਗੁਆਂਢੀਆਂ ਦੇ ਲਈ ਖਲੋਣਾ ਹੋਏ, ਲੋਕਲ ਕਿਸੇ ਚੈਰਿਟੀ ਨੂੰ ਦੇਣਾ ਹੋਏ, ਗੁਆਂਢੀਆਂ ਲਈ ਹੋਏ, ਜਿਹੜੇ ਲੋੜਵੰਦ ਨੇ ਉਹਨਾਂ ਲਈ ਸਿੱਖ ਕੈਨੇਡੀਅਨਸ ਨੇ ਆਪਣੀ ਜਿਹੜੀ ਨਿਸ਼ਕਾਮ ਸੇਵਾ ਹੈ ਉਸ ਨੂੰ ਜਾਰੀ ਰੱਖਿਆ। ਦਿਸ ਈਅਰ ਵਿਲ ਲੁੱਕ ਡਿਫਰੈਂਟ as we follow public health guidelines to keep each other and our community safe, but the Sikh values of compassion and inclusion will remain strong. ਕਿ ਵੀ ਭਾਵੇਂ ਅੱਜ ਅਸੀਂ ਬਹੁਤ ਹੀ ਵੱਡੀ ਗਿਣਤੀ 'ਚ ਕਿਉਂਕਿ ਵਰਚੁਅਲੀ ਐਡਰੈਸ ਕਰ ਰਹੇ ਸੀ ਇਕੱਠੇ ਨਹੀਂ ਹੋ ਰਹੇ, ਪਰ ਜਿਹੜੀਆਂ ਸਿੱਖਾਂ ਦੀਆਂ ਵੈਲਿਊਜ਼ ਨੇ ਪਿਆਰ ਦੀਆਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਉਹ ਮਜ਼ਬੂਤ ਨੇ। These values which form the core principles of Sikhism are also important for all Canadians. ਕਿ ਜਿਹੜੀਆਂ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੇ ਇਹ ਸਾਡੇ ਕੈਨੇਡੀਅਨਸ ਲਈ ਵੀ ਜਿਹੜੀਆਂ ਨੇ ਇੰਪੋਰਟੈਂਟ ਨੇ। Today is an opportunity to recognize the significant contribution that Canada's Sikh community, one of the largest and most dynamic Sikh populations in the world, makes to build a better, fairer and more inclusive Canada, Trudeau said. ਉਹਨਾਂ ਨੇ ਕਿਹਾ ਜੀ ਅੱਜ ਇਹਨੂੰ ਗੱਲ ਨੂੰ ਵੀ ਸੈਲੀਬ੍ਰੇਟ ਔਰ ਰੈਕਗਨਾਈਜ਼ ਕਰਨ ਦਾ ਮੌਕਾ ਹੈ ਕਿ ਕਿਵੇਂ ਕੈਨੇਡਾ ਦੀ ਸਿੱਖ ਕਮਿਊਨਿਟੀ ਨੇ ਜਿਹੜੀ ਵੱਡੀ ਗਿਣਤੀ 'ਚ ਕੈਨੇਡਾ 'ਚ ਸਿੱਖ ਵਸਦੇ ਨੇ ਉਹਨਾਂ ਨੇ ਕੈਨੇਡਾ ਨੂੰ ਵਧੀਆ, ਫੇਅਰਰ ਐਂਡ ਮੋਰ ਇਨਕਲੂਸਿਵ ਸਾਰਿਆਂ ਨੂੰ ਸ਼ਾਮਲ ਕਰਨ ਵਾਲਾ ਬਣਾਇਆ। ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ 5 ਸਦੀਆਂ 550 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਕਿੱਥੇ ਉਸ ਨਨਕਾਣਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਦੀ ਆਮਦ ਗੁਰੂ ਨਾਨਕ ਸਾਹਿਬ ਦੀ ਹੁੰਦੀ ਹੈ ਤੇ ਉਹ ਪਿਆਰ ਦਾ ਸੁਨੇਹਾ ਲੈ ਕੇ ਜ਼ਿੰਦਗੀ 'ਚ 50,000 ਮੀਲ ਦੇ ਕਰੀਬ ਉਹ ਥਾਂ ਥਾਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਗਏ, ਪਰ ਅੱਜ 7 ਸਮੁੰਦਰ ਟੱਪ ਕੇ ਗੁਰੂ ਨਾਨਕ ਦੀ ਉਮਤ ਜਿੱਥੇ ਜਿੱਥੇ ਪਹੁੰਚੀ, ਅੱਜ ਦੁਨੀਆ ਦੇ 150 ਦੇਸ਼ਾਂ 'ਚ ਸਿੱਖ ਵਸਦੇ ਨੇ ਔਰ ਜਿੱਥੇ ਜਿੱਥੇ ਸਿੱਖ ਨੇ ਜਿਵੇਂ ਉਹ ਸੁਸਾਇਟੀ ਦਾ ਹਿੱਸਾ ਬਣੇ ਨੇ, ਜਿਵੇਂ ਉਹ ਲੋੜ ਦੇ ਵੇਲੇ ਖੜੇ ਨੇ ਔਰ ਕੋਵਿਡ-19 ਨੇ ਤੇ ਬਾਬੇ ਨਾਨਕ ਦੇ ਸਿੱਖਾਂ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਹੈ। ਸਾਡੇ ਲੰਗਰ ਦੀ ਅਹਿਮੀਅਤ ਔਰ ਜੇ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਇਹ ਗੱਲ ਕਰ ਰਹੇ ਨੇ ਕਿ ਭਾਈ ਇਹਨਾਂ ਨੇ ਇਹ ਬਾਹਰ ਨਿਕਲੇ ਔਰ ਮੈਂ ਦੱਸਿਆ ਸੀ ਕਿ ਜਦੋਂ ਨਿਊਯਾਰਕ ਅਸੈਂਬਲੀ ਦੀ ਅਸੈਂਬਲੀ ਵੂਮਨ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਮਨੁੱਖੀ ਹੱਕਾਂ ਦੇ ਸ਼ਹੀਦ ਦੇ ਤੌਰ ਤੇ ਸਾਈਟੇਸ਼ਨ ਦਿੱਤੀ ਔਰ ਉਹਨੂੰ ਮੂਵ ਕੀਤਾ ਤੇ ਉਹ ਰੋ ਪਈ ਆਪਣੀ ਸਪੀਚ ਦੇ ਵਿੱਚ। ਉਹਨੇ ਕਿਹਾ ਮੈਂ ਮੇਰੀ ਫੈਮਿਲੀ ਅਸੀਂ ਭੁੱਖੇ ਨਿਊਯਾਰਕ ਦਾ ਸਿਸਟਮ ਜਿਹੜਾ ਉਹ ਟੁੱਟ ਗਿਆ ਸੀ ਬਿਲਕੁਲ, ਔਰ ਮੈਂ ਲੱਭਿਆ ਇੱਕ ਨੰਬਰ ਹਿੰਮਤ ਸਿੰਘ ਦਾ ਔਰ ਉਹਨੂੰ ਮੈਂ ਉਹ ਕਹਿੰਦੇ ਫੌਰਨ ਆਇਆ ਔਰ ਅਗਲੇ ਦਿਨਾਂ 'ਚ ਉਹਨਾਂ ਨੇ ਰੋਣ ਲੱਗੇ, ਕਹਿੰਦੇ ਮੈਂ ਸਾਰੀ ਜ਼ਿੰਦਗੀ ਕਿਵੇਂ ਸਿੱਖਾਂ ਨੂੰ ਭੁੱਲ ਸਕਦਾ, ਮੈਂ ਤਾਂ ਜਾਨ ਵੀ ਦੇ ਸਕਦੀ ਹਾਂ। ਇਹ ਉਹਦੀ ਸਪਿਰਿਟ ਸੀ ਕਹਿਣ ਦੀ। ਸੋ ਮੈਂ ਕਿਹਾ ਵੀ ਸਾਡੇ 'ਚ ਜਿੰਨੀਆਂ ਮਰਜ਼ੀ ਕਮੀਆਂ ਕਮਜ਼ੋਰੀਆਂ ਹੋਣ ਪਰ ਬਾਬੇ ਨਾਨਕ ਨੇ ਜਿਹੜਾ ਉਹ ਖਰਾ ਸੌਦਾ ਕੀਤਾ 20 ਰੁਪਈਆਂ ਦੇ ਨਾਲ ਭੁੱਖਿਆਂ ਨੂੰ ਖਵਾਉਣ ਦਾ, ਔਰ ਉਹ
ਚਾਰ ਚਫੇਰੇ ਉਸ ਦੀਆਂ ਬਰਕਤਾਂ ਨੇ ਜੀ ਔਰ ਅਸੀਂ ਕੌਮ ਵੱਲੋਂ ਔਰ ਇਹ ਸਿੱਖ ਨੇਸ਼ਨ ਨੂੰ ਜਿਹਨੂੰ ਦਬਾਉਣ ਦੇ ਲਈ ਭਾਰਤ 'ਚ ਪਿਛਲੇ 4 ਦਹਾਕਿਆਂ 'ਚ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਪਰ ਇਹ ਉਵੇਂ ਹੀ ਹੈ ਜਿਉਂ-ਜਿਉਂ ਮਨੂੰ ਵੱਢਦਾ ਅਸੀਂ ਧੂਣ ਸਵਾਏ ਹੋਏ। ਸਿੱਖੀ ਸਪਿਰਿਟ ਜਿਹੜੀ ਹੈ ਅੱਜ ਦੁਨੀਆ ਭਰ ਦੇ ਵਿੱਚ ਸਾਨੂੰ ਰੈਕਗਨੀਸ਼ਨ ਵੀ ਦੇ ਰਹੀ ਹੈ ਔਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਆਪਣੀ ਉਮਤ ਨੂੰ ਇਸ ਪਾਸੇ ਤੋਰਿਆ ਔਰ ਜਿਹੜੀ ਹੈ ਸਾਡੀ 2 ਵੇਲੇ ਦੀ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਹੈ, ਉਹ ਉਸ ਦੇ ਹੁਕਮ ਦੇ ਵਿੱਚ ਵਸਦਾ ਹੈ, ਪਰ ਉਹਦੇ ਸਾਹਮਣੇ ਸਰਬੱਤ ਦਾ ਭਲਾ ਹਰ ਇੱਕ ਦੇ ਲਈ ਕੁਛ ਕਰ ਗੁਜ਼ਰਨ ਦੀ ਭਾਵਨਾ ਜਿਹੜੀ ਹੈ ਉਹ ਜਿਹੜੀ ਹੈ ਹਮੇਸ਼ਾ ਉਛਾਲੇ ਮਾਰਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।